ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम वरहमतुल्लाहि वबरकातुहू। जी आए पंजाबी तबसरे 'ਚ ਅੱਜ ਸਾਡੇ ਨਾਲ ਫਖਰ ਭਾਈ ਨੇ ਅਤੇ ਇਹਨਾਂ ਨਾਲ ਅੱਜ ਸਵਾਲ ਜਵਾਬ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਜਿਹੜਾ ਬਾਰਡਰ ਪਾਕਿਸਤਾਨ ਦਾ ਖੁੱਲ੍ਹ ਗਿਆ ਇਰਾਨ ਦੇ ਨਾਲ ਗਾਲਬਨ, ਅਤੇ ਉਹਦੇ ਕੀ ਫਵਾਇਦ ਹੋ ਸਕਦੇ ਨੇ ਜਾਂ ਕੀ ਫਵਾਇਦ ਸਾਡੇ ਕਿਸਾਨਾਂ ਭਾਈਆਂ ਨੂੰ ਹੋਣਗੇ। अस्सलाम वालेकुम ਫਖਰ ਭਾਈ। ਜੀ ਵਾਲੇਕੁਮ ਅਸਲਾਮ। ਜੀ ਫਖਰ ਭਾਈ, ਜਿਹੜਾ ਸਾਡਾ ਹੁਣ ਬਾਰਡਰ ਖੁੱਲ੍ਹ ਗਿਆ ਇਹਦਾ ਇਰਾਨ ਦੇ ਨਾਲ, ਇਹਦਾ ਪਾਕਿਸਤਾਨ ਦੇ ਜ਼ਮੀਨਦਾਰ ਨੂੰ ਕੀ ਫਾਇਦਾ ਹੋ ਸਕਦਾ ਹੈ? ਸਰ ਅਗਰ ਤੇ ਬਾਰਡਰ ਖੁੱਲ੍ਹ ਗਿਆ ਪ੍ਰੋਪਰ, ਜੀ ਜੀ, ਫਿਰ ਤਾਂ ਬੜਾ ਫਾਇਦਾ ਹੈ, ਠੀਕ, ਕਿਉਂਕਿ ਹੁਣ ਤੁਹਾਡਾ ਅੰਬ ਜਿਹੜਾ ਉਹਦੀ ਮਾਰਕੀਟ ਡਿੱਗ ਗਈ ਸੀ। ਬਿਲਕੁਲ। ਜ਼ਿਆਦਾ ਫਾਇਦਾ ਤਾਂ ਸਾਨੂੰ ਅਫਗਾਨੀਆਂ ਨਾਲ ਹੈ, ਲੇਕਿਨ ਚਲੋ ਕੁਝ ਨਾ ਕੁਝ ਸਾਰ ਨਿਕਲੇਗਾ, ਤੁਹਾਡਾ ਅੰਬ ਜਾਏਗਾ, ਫਿਰ ਤੁਹਾਡਾ ਜਿਤਨਾ ਜਾਨਵਰ ਕੁਰਬਾਨੀ ਤੇ ਰੁਕ ਗਿਆ ਨਹੀਂ ਵਿਕਿਆ, ਤੁਹਾਡਾ ਉਹ ਜਾਨਵਰ ਜਾਏਗਾ, ਠੀਕ, ਉਹਦਾ ਰੇਟ ਬਿਹਤਰ ਹੋ ਜਾਏਗਾ। ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਇੱਧਰੋਂ ਜਾਂਦੀਆਂ ਨੇ ਅਫੀਸ਼ਲੀ ਔਰ ਅਨਅਫੀਸ਼ਲੀ, ਉਹਦੇ ਵਿੱਚ ਜਦੋਂ ਕਿਸਾਨ ਦਾ ਮਾਲ ਉੱਧਰ ਜਾਣਾ ਸ਼ੁਰੂ ਹੋਏਗਾ ਤਾਂ ਤੁਹਾਡੇ ਕਿਸਾਨ ਨੂੰ ਥੋੜ੍ਹੀ ਜਿਹੀ ਸਾਹ ਨਿਕਲੇਗਾ ਕਿਸਾਨ ਦਾ, ਜੀ, ਉਹਦੇ ਵਾਸਤੇ ਬਿਹਤਰੀ ਹੋਏਗੀ। ਕਿਉਂਕਿ ਅੱਗੇ ਸਾਨੂੰ ਹੁਣ ਜਿਹੜੀ ਮਿਰਚ ਨੇ ਜਾਂ ਤਰਬੂਜ਼ ਨੇ ਮਾਰ ਦਿੱਤੀ ਹੈ, ਉਹ ਜ਼ਿਆਦਾ ਇਸ ਵਾਸਤੇ ਨਹੀਂ ਸੀ ਪੈਂਦੀ ਕਿ ਉਹ ਮਾਲ ਉੱਧਰ ਟੁੱਟ ਜਾਂਦਾ, ਬਿਲਕੁਲ। ਇੱਧਰ ਜਿਹੜਾ ਪੰਜਾਬ ਵਾਲਾ ਉਹ ਯੂਜ਼ ਹੋ ਜਾਂਦਾ। ਹੁਣ ਉਹ ਜਿਹੜਾ ਬਾਰਡਰ ਖੁੱਲ੍ਹਣ ਨਾਲ ਤੁਹਾਡਾ ਕਾਫੀ ਮਾਲ ਹੈ ਜਿਹੜਾ ਉੱਧਰ ਜਾਏਗਾ। ਇਨਸ਼ਾਅੱਲਾ, ਅੱਲਾ ਕਰੇ ਜੀ। ਕਿਸਾਨ ਵਾਸਤੇ ਬਿਹਤਰੀ ਹੈ ਨਾ, ਬਿਲਕੁਲ ਕਿਉਂਕਿ ਕਿਸਾਨ ਜਿਹੜਾ ਉਹ ਗਰੀਬ ਮਰ ਗਿਆ। ਬਿਲਕੁਲ। ਹਰ ਚੀਜ਼ ਦੀ ਤੇਲ ਨੇ ਸਭ ਤੋਂ ਜ਼ਿਆਦਾ ਮਾਰਿਆ, ਤੇਲ ਨੇ, ਤੇ ਫਿਰ ਦੂਜੇ ਨੰਬਰ 'ਤੇ ਬਾਰਡਰਾਂ ਨੇ। ਬਿਲਕੁਲ। ਔਰ ਗੌਰਮੈਂਟ ਲੈਵਲ 'ਤੇ ਇਹ ਚੀਜ਼ਾਂ ਵੇਖੀਆਂ ਨਹੀਂ ਜਾ ਰਹੀਆਂ, ਸੋਚੀਆਂ ਨਹੀਂ ਜਾ ਰਹੀਆਂ। ਹੁਣ ਇੰਡੀਆ ਦੇ ਵਿੱਚ ਜਿਹੜਾ ਉਹਨਾਂ ਨੇ ਯੂਨਿਟ ਫ੍ਰੀ ਕਰ ਛੱਡੇ ਨੇ ਜ਼ਿਮੀਂਦਾਰ ਵਾਸਤੇ। 79% ਆਵਾਮ ਵਾਸਤੇ ਬਿਜਲੀ ਫ੍ਰੀ ਹੈ ਪੰਜਾਬ 'ਚ, ਪੰਜਾਬ ਇੰਡੀਅਨ ਪੰਜਾਬ 'ਚ, ਅਤੇ ਕਿਸਾਨਾਂ 'ਚ ਵੀ ਫ੍ਰੀ ਹੈ। ਤੇ ਸਾਡੇ ਕੋਲ ਜਿਹੜਾ ਉਹ ਜਿੱਕਣ ਯੂਨਿਟ ਜ਼ਿਆਦਾ ਹੁੰਦੇ ਜਾਣਗੇ ਰਗੜਾ ਨਿਕਲਦਾ ਜਾਏਗਾ। ਰਗੜੀ ਜਾ ਰਹੇ ਨੇ ਕਿ ਹੁਣ ਮੁੰਜੀ ਦੀ ਕਾਸ਼ਤ ਤੇ ਉਹਦੇ 'ਤੇ ਭਾਈ ਹੈ ਛੋਟਾ ਕਜ਼ਨ ਹੈ, ਲਾਸਟ ਈਅਰ ਉਹ ਦੱਸ ਰਿਹਾ ਕਿ ਮੈਂ ਗੱਡੀ ਤੇ ਮੁੰਜੀ ਵੇਚ ਕੇ ਤੇ ਜਿਤਨਾ ਤੇਲ ਸਾੜਿਆ ਨਾ ਉਹ ਸਾਰਾ ਜੇਬ 'ਚੋਂ ਸਾੜਿਆ। ਉਹਦੇ ਵਿੱਚ ਮਜ਼ਦੂਰੀ ਕੋਈ ਨਹੀਂ ਕੱਢੀ, ਕੋਈ ਖਰਚਾ ਹੋਰ ਐਸਾ ਨਹੀਂ ਕੱਢਿਆ। 1.5 ਲੱਖ ਦਾ ਸਿਰਫ ਤੇਲ ਸੜ ਗਿਆ ਸੀ ਤੇ 2 ਕਿੱਲੇ ਮੁੰਜੀ ਸੀ। ਹੁਣ ਕਿਸਾਨ ਨੂੰ ਅਗਰ ਪੈਸੇ ਪੂਰੇ ਨਾ ਲੱਭਣ ਤੇ ਉਹ ਤਾਂ ਮਰ ਗਿਆ ਨਾ। ਬਿਲਕੁਲ, ਕੋਈ ਮੁਫਤ ਕੋਈ ਵੀ ਨਹੀਂ ਕਰਨਾ ਚਾਹੁੰਦਾ ਜੇ ਆਪਣੇ ਆਪ ਨੂੰ ਨਹੀਂ ਕੱਢ ਰਿਹਾ ਜੀ। ਹੁਣ ਉਹ ਨਹੀਂ ਕੱਢ ਰਿਹਾ, ਇਸੇ ਤਰ੍ਹਾਂ ਹੋਰ ਬੜੀ ਦੁਨੀਆ ਜਿਹੜੀ ਨਹੀਂ ਕੱਢ ਰਹੀ। ਬਿਲਕੁਲ। ਹੁਣ ਮੁੰਜੀ ਸ਼ਾਰਟ ਹੋ ਜਾਏਗੀ, ਜਦੋਂ ਸ਼ਾਰਟ ਹੋਏਗੀ ਤਾਂ ਫਿਰ ਰੇਟ ਜ਼ਿਆਦਾ ਹੋ ਜਾਏਗਾ। ਔਰ ਅਸਲ 'ਚ ਮੈਨੂੰ ਤਾਂ ਲੱਗਦਾ ਕੁਝ ਲੋਕਾਂ ਦਾ ਜ਼ੇਨ 'ਚ ਹੀ ਹੁੰਦਾ ਕਿ ਮੁਲਕ 'ਚ ਕੁਝ ਨਾ ਉਗਾਓ, ਬਾਹਰੋਂ ਮੰਗਾਓ ਅਤੇ ਆਪਣਾ ਮੁਨਾਫਾ ਬਾਹਰੋਂ ਬਾਰੀ ਖਾਓ। ਜਿਹੜਾ ਨਜ਼ਰ ਆ ਰਿਹਾ, ਜਿਹੜੇ ਹਾਲਾਤ ਬਣ ਰਹੇ ਨੇ, ਕਿਉਂਕਿ ਕਿਸਾਨ ਨੂੰ ਖ਼ਤਮ ਕੀਤਾ ਜਾ ਰਿਹਾ। ਜੇ ਕਿਸਾਨ ਰਹੇਗਾ ਤਾਂ ਤੁਹਾਡੇ ਮੁਲਕ ਦਾ ਫਾਇਦਾ ਹੈ, ਤੁਹਾਡੇ ਵਾਸਤੇ ਬਿਹਤਰ ਹੈ, ਅਤੇ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਤੁਹਾਡੀ ਆਵਾਮ ਬਹੁਤ ਜ਼ਿਆਦਾ ਹੈ। ਛੋਟਾ ਮੁਲਕ ਹੈ ਅਤੇ 26 ਕਰੋੜ ਤੋਂ ਪਲੱਸ ਹੀ ਹੋ ਗਈ ਹੋਣੀ ਹੈ ਮੇਰੇ ਖਿਆਲ 'ਚ। 29, ਚਲੋ 30 ਕਰੋੜ ਦੇ ਨੇੜੇ ਲੱਗ ਚੁੱਕੇ ਹੋ, ਅਤੇ ਬਹੁਤ ਜ਼ਿਆਦਾ ਆਬਾਦੀ ਹੈ, ਠੀਕ ਹੈ ਨਾ, ਵੱਧਦੀ ਜਾ ਰਹੀ ਹੈ, ਘੜੀ ਤੇਜ਼ ਚੱਲ ਰਹੀ ਹੈ। ਅਤੇ ਇਹਨਾਂ ਨੂੰ ਆਪਣੀ ਐਟਲੀਸਟ ਖੁਰਾਕ ਜਿਹੜੀ ਹੈ ਉਹਦੇ ਨੂੰ ਆਪਣੇ 'ਤੇ ਖੁਦ ਕਫੀਲ ਬਣਾਓ ਨਾ। ਤੁਹਾਡਾ ਹੋ ਸਕਦਾ ਹੈ ਮੁਲਕ 'ਚ ਮਾਸ਼ਾ ਅੱਲਾ ਤੁਹਾਡੀ ਜ਼ਮੀਨਾਂ ਬਹੁਤ ਅੱਛੀਆਂ ਨੇ, ਤਾਕਤਵਰ ਨੇ, ਕਿਸਾਨ ਨੂੰ ਥੋੜ੍ਹੀ ਮਦਦ ਸਪੋਰਟ ਦਿਓ ਅਤੇ ਉਹਦੀ ਜਿਤਨੀ ਵੀ ਮਦਦ ਕਰ ਸਕਦੇ ਹੋ, ਤੁਹਾਡਾ ਆਪਣਾ ਹੀ ਫਾਇਦਾ ਹੈ। ਲੇਕਿਨ ਜੇ ਤੁਸੀਂ ਇਹ ਜ਼ੇਨ 'ਚ ਰੱਖੋਗੇ ਜੀ ਅਸੀਂ ਬਾਹਰੋਂ ਮੰਗਵਾ ਲੈਂਗੇ, ਉਹ ਬਾਹਰ ਮੁਲਕਾਂ 'ਚ ਵੀ ਹੁਣ ਮਹਿੰਗਾਈ ਤਾਂ ਹੁੰਦੀ ਰਹੀ ਕਿ ਹਰ ਪਾਸੇ ਯੂਕਰੇਨ ਦੁਨੀਆ ਦਾ ਬਹੁਤ ਜ਼ਿਆਦਾ ਗੰਦਮ ਹੁੰਦੀ ਸੀ, ਉੱਥੇ ਅੱਜ 4-5 ਸਾਲ ਹੋ ਗਏ ਨੇ ਕਿੰਨਾ ਸਕ ਜੰਗ ਲੱਗੀ ਹੈ, ਤਕਰੀਬਨ ਉਹ ਉਗਾ ਵੀ ਨਹੀਂ ਸਕਦੇ। ਜੇ ਉਗਾਉਂਦੇ ਤਾਂ ਬਾਹਰ ਵੇਚਣ ਵਾਸਤੇ ਵੀ ਆਸਾਨ ਕੰਮ ਤਾਂ ਨਹੀਂ ਹੈ ਨਾ, ਕਿਸੇ ਜੰਗ ਦੇ ਹਾਲਾਤ ਜੰਗ ਦੇ ਦੌਰ ਵਿੱਚ ਤਾਂ ਫਿਰ ਉਹ ਆਪਣਾ ਤਹਫ਼ੁਜ਼ ਲੱਗਿਆ। ਰਸ਼ੀਆ 'ਚ ਬਹੁਤ ਹੁੰਦੀ ਸੀ, ਉਧਰ ਨਹੀਂ ਜੰਗ ਲੱਗੀ। ਹੋਰ ਵੀ ਜਿਤਨੇ ਮੁਲਕ ਨੇ ਉਹਨਾਂ ਦੇ ਵਿੱਚ ਹਾਲਾਤ ਖ਼ਰਾਬ ਹੀ ਨੇ। ਹਾਂਜੀ। ਅਤੇ ਫਿਰ ਮਹਿੰਗਾਈ ਹੁੰਦੀ ਜਾਏਗੀ ਅਤੇ ਗਰੀਬ ਵਾਸਤੇ ਤੁਸੀਂ ਕੀ ਸਹੂਲਤ ਕਰ ਰਹੇ ਹੋ ਕਿ ਇੱਥੋਂ ਪੈਸੇ ਕਮਾ ਕੇ ਇਤਨੀ ਮਹਿੰਗੀ ਚੀਜ਼ਾਂ ਖਰੀਦੇਗਾ, ਔਰ ਭੁੱਖ ਬਹੁਤ ਮੁਸ਼ਕਿਲ ਜੇ ਕੱਢਣੀ। ਚੀਜ਼ ਤੁਸੀਂ ਆਪੂ ਬਣਾ ਸਕਦੇ ਹੋ, ਆਪੂ ਉਗਾ ਸਕਦੇ ਹੋ, ਤੇ ਤੁਹਾਨੂੰ ਫਿਰ ਇੰਪੋਰਟ ਕਰਦਿਆਂ ਵੀ ਸ਼ਰਮ ਆਉਣੀ ਚਾਹੀਦੀ ਹੈ। ਬਿਲਕੁਲ, ਇਸ 'ਚ ਕੋਈ ਸ਼ੱਕ ਨਹੀਂ। ਤੁਸੀਂ ਉਹਨਾਂ ਨੂੰ ਵੀ ਤਾਂ ਪੈਸਾ ਦਿੰਦੇ ਹੋ ਨਾ ਜੀ। ਉਹਦੇ 'ਤੇ ਵੀ ਤੁਸੀਂ ਆ ਕੇ ਜੀ ਅਸੀਂ ਇੰਨੇ ਦਾ ਲਿਆ ਤਾਂ ਹੁਣ ਸਬਸਿਡਾਈਜ਼ ਕਰ ਰਹੇ ਹਾਂ। ਵੱਲਾ ਆਲਮ ਉਹਦੇ 'ਚ 2 ਨੰਬਰ ਹੀ ਹੁੰਦੀ ਹੈ, ਵਾਕਈ ਸਬਸਿਡਾਈਜ਼ ਕਰਦੇ ਨੇ।
ਕਿ ਬਾਹਰੋਂ ਤੁਸੀਂ ਮਹਿੰਗੀ ਚੀਜ਼ ਲੈ ਕੇ ਤੇ ਕਹਿੰਦੇ ਹੋ ਜੀ ਸਸਤੀ ਦੇ ਰਹੇ ਆ। ਉਹ ਜਿਹੜਾ ਉਹ ਵੀ ਕੰਮ ਨਹੀਂ ਹੋਣਾ ਚਾਹੀਦਾ। ਤੁਸੀਂ ਉਹ ਆਪਣੇ ਕਿਸਾਨ ਨੂੰ ਦਿਓ। ਬਿਲਕੁਲ। ਚਲੋ ਕੋਈ ਯੂਨਿਟ ਸਸਤੇ ਕਰ ਦਿਓ, ਅਗਰ ਉਹ ਨਹੀਂ ਕਰਨੇ ਖਾਦ ਸਸਤੀ ਕਰ ਦਿਓ ਬਿਲਕੁਲ, ਤਾਂ ਕਿ ਉਹਦਾ ਕੋਈ ਥੋੜ੍ਹਾ ਜਿਹਾ ਫਾਇਦਾ ਹੋ ਜਾਏ। ਸਹੀ ਗੱਲ ਹੈ। ਉਹ ਨਹੀਂ ਕਰ ਰਹੇ। ਤੁਸੀਂ ਅੰਬ ਦੀ ਗੱਲ ਕੀਤੀ ਰਾਈਟ। ਇੱਥੋਂ ਮੈਂ 2 ਹਫ਼ਤੇ ਹੋ ਗਏ ਨੇ ਅੰਬ ਲਿਆਂਦੇ ਨੇ 2 ਕਿਲੋ ਸਨ ਜੀ, ਅਤੇ ਉਹ ਮੈਨੂੰ ਇੱਥੇ $40 ਦੇ ਪਏ ਨੇ। 7 ਅੰਬ ਸਨ, 2 ਕਿਲੋ ਬਣਦੇ ਨੇ ਅਤੇ ਪਾਕਿਸਤਾਨ ਦੇ ਹਿਸਾਬ ਨਾਲ 11,500 ਰੁਪਈਆ ਬਣਦਾ ਹੈ। ਹਿਸਾਬ ਅਤੇ ਜੇ ਮੈਨੂੰ 5500 ਦੇ 1 ਕਿਲੋ ਅੰਬ ਪੈ ਰਹੇ ਅਤੇ ਉੱਥੇ 150 ਦੇ ਸੁਣਿਆ ਅੱਜ ਕੱਲ੍ਹ ਹੋਏ ਪਏ ਨੇ, ਜਿਵੇਂ ਵੀ ਹੁਣ ਹੋਰ ਸਸਤੇ ਹੋ ਗਏ ਸਰ 100 ਰੁਪਏ ਕਿਲੋ। ਉਹ ਕੀ ਜਾ ਨਹੀਂ ਰਹੇ ਨਾ, ਕਿਉਂਕਿ ਉਹ ਕਹਿ ਰਹੇ ਸਨ ਕਿ ਅਫਗਾਨਿਸਤਾਨ ਬਾਰਡਰ ਖੋਲ੍ਹੇ। ਸਾਨੂੰ ਸਿਰਫ ਅਫਗਾਨਿਸਤਾਨ ਨਹੀਂ, ਜਿਤਨੀ ਸੈਂਟਰਲ ਏਸ਼ੀਅਨ ਰਿਆਸਤਾਂ ਨੇ ਨਾ, ਜਿਹੜੇ ਰਸ਼ੀਆ ਤੋਂ ਆਜ਼ਾਦ ਹੋਏ ਨੇ, ਉਹਨਾਂ ਤੱਕ ਵੀ ਸਾਡਾ ਅੰਬ ਪਹੁੰਚ ਜਾਏਗਾ ਉਸੇ ਰੂਟ ਤੋਂ। ਬਿਲਕੁਲ। ਜੇ ਇੱਥੋਂ ਹੀ ਬੰਦ ਹੈ ਤਾਂ ਅੱਗੇ ਨਹੀਂ ਜਾ ਸਕੇਗਾ। ਤੁਹਾਡਾ ਕਿਤਨਾ ਵੱਡਾ ਨੁਕਸਾਨ ਹੈ। ਹੁਣ ਜਿਤਨੇ ਵੀ ਤੁਸੀਂ ਤੁਹਾਡੇ ਜਿਹੜੇ ਮਤਲਬ ਕਿਸਾਨ ਜਿਨ੍ਹਾਂ ਨੇ ਅੰਬ ਬਾਗ ਲਾਏ ਨੇ, ਉਹਨਾਂ ਨੂੰ ਕਿਤਨਾ ਵੱਡਾ ਨੁਕਸਾਨ ਹੋ ਜਾਏਗਾ। ਬਹੁਤ ਜ਼ਿਆਦਾ। ਕਿਉਂਕਿ ਕੋਈ ਵੀ ਚੀਜ਼ ਹੈ, ਫਸਲ ਹੈ। ਹੁਣ ਤੁਹਾਡਾ ਅੰਬ ਆ ਰਿਹਾ, ਅੱਗੋਂ ਅੰਬ ਤੋਂ ਬਾਅਦ ਤੁਹਾਡਾ ਆ ਜਾਣਾ ਮਿੱਠਾ ਆ ਜਾਣਾ ਜੀ, ਉਸ ਤੋਂ ਬਾਅਦ ਅੱਗੋਂ ਤੁਹਾਡਾ ਮਾਲਟਾ ਆ ਜਾਣਾ ਜੀ। ਜਿਤਨੇ ਬਾਗ ਵਾਲੇ ਨੇ ਉਹ ਸਾਰੇ ਲਾਸਟ 'ਚ ਜਾਣੇ ਨੇ, ਕਿਉਂਕਿ ਤੁਹਾਡਾ ਬਾਹਰ ਨਾ ਜਾਏ ਮਾਲ ਬਗਾਤ ਦਾ ਤੇ ਉਹ ਸਾਰੇ ਫਲਾਪ ਨੇ। ਬਿਲਕੁਲ। ਉੱਥੇ ਤਾਂ ਇੰਨਾ ਤੁਹਾਡੇ ਪਾਕਿਸਤਾਨ ਦੇ ਵਿੱਚ ਤਾਂ ਖਰੀਦਦਾਰ ਹੀ ਕੋਈ ਨਹੀਂ ਹੈ ਨਾ। ਬਿਲਕੁਲ। ਉਦੋਂ ਤੁਹਾਨੂੰ ਬਾਹਰ ਜਿਹੜਾ ਮਾਲ ਜਾਏਗਾ ਤੇ ਬਚੋਗੇ। ਤੇ ਇੱਕ ਬਾਰਡਰ ਖੁੱਲ੍ਹਿਆ, ਉਮੀਦ ਹੈ ਕਿ ਦੂਜਾ ਵੀ ਖੁੱਲ੍ਹ ਜਾਏ, ਲੇਕਿਨ ਉੱਥੇ ਹਾਲਾਤ ਹੀ ਖਰਾਬ ਨੇ। ਅਗਲੇ ਦਿਨ ਫਿਰ ਸੁਣਿਆ ਕੋਈ 5-6 ਮਰ ਗਏ ਨੇ, ਕੋਈ ਸ਼ਹੀਦ ਹੋ ਗਏ ਨੇ ਫੌਜੀ ਤੁਹਾਡੇ। ਉਹਨਾਂ ਨੇ ਅਟੈਕ ਕੀਤਾ ਉੱਧਰੋਂ। ਜੇ ਅਫਗਾਨੀਆਂ ਨੇ ਅਟੈਕ ਕੀਤਾ, ਡਰੋਨ ਅਟੈਕ ਹੋਇਆ। ਕੋਈ ਸਮਝ ਨਹੀਂ ਆਉਂਦੀ। ਮੁਸਲਮਾਨ ਦਾ ਦੁਸ਼ਮਣ ਬਣਿਆ ਅਤੇ ਇਹਨਾਂ ਨੂੰ ਤਾਂ ਪਨਾਹ ਵੀ ਪਾਕਿਸਤਾਨ ਨੇ ਦਿੱਤੀ ਰੱਖੀ ਹੈ। ਇਹਨਾਂ ਨੂੰ ਇਹਨਾਂ ਦੀ ਹਕੂਮਤ ਵੀ ਬਣਵਾਈ ਹੈ ਖੁਦ ਹੀ ਨਾਲ ਲੱਗ ਕੇ, ਅਤੇ ਅੱਜ ਤੁਹਾਡੇ ਖਿਲਾਫ ਹੋ ਗਏ ਨੇ। ਬਸ ਅੱਲਾ ਦੀ ਸ਼ਾਨ ਹੈ ਨਾ। ਸਹੀ ਗੱਲ ਹੈ। ਦੁੱਖ ਹੁੰਦਾ ਹੈ ਕਿ ਤੁਸੀਂ ਉਹਨਾਂ ਦੇ ਇਤਨਾ ਆਸਾਨ ਕੀਤਾ, ਇਤਨੇ ਅਰਸਾ ਮੁਲਕ 'ਚ ਰੱਖਿਆ ਹੈ। ਉਸ ਤੋਂ ਬਾਅਦ ਜਿਸ ਵਕਤ ਉੱਥੇ ਗਏ ਨੇ, ਹਕੂਮਤ 'ਚ ਬਣਾਉਣ 'ਚ ਵੀ ਬੜੀ ਮਦਦ ਸੀ ਸਰ, ਅਤੇ ਹੁਣ ਉਹ ਤੁਹਾਡੇ ਖਿਲਾਫ ਹੋ ਗਏ ਨੇ। ਉਹਨਾਂ ਦੇ ਕੀ ਕਹਿ ਸਕਦੇ ਹਾਂ। ਇਹ ਵੀ ਪਾਕਿਸਤਾਨ 'ਚ ਮੌਜੂਦ ਨੇ, ਬਹੁਤ ਜ਼ਿਆਦਾ ਹੋਣਗੇ। ਬਿਲਕੁਲ। ਔਰ ਉਹਨਾਂ ਨੂੰ ਰਹਿਣਾ ਚਾਹੀਦਾ। ਮੇਰਾ ਉਹਨਾਂ ਦੇ ਖਿਲਾਫ ਕੋਈ ਐਸਾ ਇਸ਼ੂ ਨਹੀਂ, ਕਿਉਂਕਿ ਪੈਦਾ ਇੱਥੇ ਹੋ ਗਏ ਨਾ। ਬਿਲਕੁਲ। ਅਤੇ ਉਹ ਹੁਣ ਪਾਕਿਸਤਾਨੀ ਗਿਣੇ ਜਾਣੇ ਨੇ। ਲੇਕਿਨ ਕੁਝ ਥੋੜ੍ਹਾ ਜਿਹਾ ਕਿਧਰੇ ਕੋਈ ਮਸਲਾ ਤਾਂ ਹੈ ਨਾ। ਬਿਲਕੁਲ। ਕਿਹਦੀ ਵਜ੍ਹਾ ਤੋਂ ਹੈ ਜਾਂ ਕਿਉਂ ਹੈ। ਫਿਰ ਉਹਨਾਂ ਦੀ ਦੁਨੀਆ 'ਤੇ ਇੰਝ ਜਿਹਦੀ ਜੇਬ 'ਚ 4 ਪੈਸੇ ਹੋਣ ਉਹਦੀ ਵੈਲਿਊ ਹੈ। ਸਹੀ ਗੱਲ ਹੈ। ਸਰ ਤੁਹਾਡਾ ਡਾਲਰ ਹੈ $350 ਦਾ, ਉਹਨਾਂ ਦਾ ਡਾਲਰ ਹੈ $80 ਦਾ। ਪਰ ਸਮਝ ਨਹੀਂ ਆਉਂਦੀ ਕਿ ਤੁਹਾਡਾ ਹੱਸਦਾ ਵਸਦਾ ਮੁਲਕ ਹੈ, ਉਹਨਾਂ ਦੇ ਤਬਾਹੀ ਫਿਰੀ ਹੈ। ਜਿਸੇ ਸਾਨੂੰ ਹੋਸ਼ ਸਮਾਈ ਉਸ ਕਦੀ ਜੰਗ ਉੱਥੇ ਲੱਗੀ ਪਈ ਹੈ, ਉਹ ਫਿਰ ਵੀ ਤੁਹਾਡਾ ਜ਼ਿਆਦਾ ਵਜ੍ਹਾ ਉਹਨਾਂ ਕੋਲ ਹੁੰਦੀ ਗੰਦੇ ਵੀ ਨਹੀਂ ਹੁੰਦੀ, ਕੁਝ ਵੀ ਨਹੀਂ ਉਗਾ ਸਕਦੇ ਹੋ, ਫਿਰ ਵੀ ਤੁਹਾਡਾ ਜ਼ਿਆਦਾ। ਜਿਹੜੇ ਲੱਲੇ ਤਲੱਲੇ ਸਾਡੇ ਨੇ ਨਾ, ਉਹਨਾਂ ਦੇ ਨਹੀਂ ਹੈ। ਅਸਲ ਵਜ੍ਹਾ ਹੀ ਹੈ। ਤੁਹਾਨੂੰ ਚਾਹੀਦੀ ਹੈ ਹੁਣ ਤੁਹਾਡੇ ਬੱਚੇ ਨੇ ਬਰਗਰ, ਉਹਨਾਂ ਨੂੰ ਮਾਇਨੀਜ਼ ਚਾਹੀਦੀ ਹੈ, ਉਹਨਾਂ ਨੂੰ ਇੰਪੋਰਟਡ ਕੈਚਅਪ ਚਾਹੀਦੀ ਹੈ, ਇੰਪੋਰਟਡ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਕਿ ਸਾਨੂੰ ਜ਼ਰੂਰਤ ਨਹੀਂ ਉਹਨਾਂ ਦੀ। ਅਗਰ ਹੈ ਤਾਂ ਅਸੀਂ ਆਪਣੀਆਂ ਬਣਾਈਏ। ਬਿਲਕੁਲ ਠੀਕ ਹੈ। ਫਿਰ ਉਹਨਾਂ ਦੇ ਜਿਸ ਤਰ੍ਹਾਂ ਸਾਡੇ ਏਸੀ ਲੱਗੇ ਨੇ ਅਤੇ ਜਨਾਬ ਲਗਜ਼ਰੀ ਚੀਜ਼ਾਂ ਬਾਹਰੋਂ ਜਾ ਰਹੀਆਂ ਨੇ, ਉਹ ਚੀਜ਼ਾਂ ਉਹਨਾਂ ਦੀਆਂ ਨਹੀਂ ਹਨ। ਠੀਕ। ਇੰਪੋਰਟ ਬਹੁਤ ਘੱਟ ਹੈ। ਫਿਰ ਤੁਹਾਡਾ ਬਹੁਤ ਜ਼ਿਆਦਾ ਲਾਗਤ ਹੈ ਜਿਹੜੀ ਉਹ ਹੈ ਤੇਲ ਦੀ। ਬਿਲਕੁਲ। ਉਹਨਾਂ ਦੇ ਉਹ ਕੋਈ ਨਹੀਂ, ਅਤੇ ਉਹਦੀ ਵਜ੍ਹਾ ਤੋਂ ਉਹ ਬਚੇ ਨੇ। ਬਿਲਕੁਲ। ਫਿਰ ਉਹਨਾਂ ਦੇ ਕਰਪਸ਼ਨ ਕੋਈ ਨਹੀਂ। ਕਰਪਸ਼ਨ ਤਾਂ ਸਜ਼ਾ ਮੌਤ ਹੋਣੀ ਦੀ ਕਰਪਸ਼ਨ 'ਚ, ਜਿਹੜਾ ਵੀ ਕਰੇ। ਜੀ ਹਾਂ, ਉਹਨਾਂ ਦੇ ਕਰਪਸ਼ਨ ਕੋਈ ਨਹੀਂ। ਉਹਨਾਂ ਦੇ ਜਿਹੜੇ ਉਹ ਮੁੱਲਾਂ ਨੇ, ਉਹਨਾਂ ਨੂੰ ਨਾ ਕੋਈ ਬਾਹਰ ਰੱਖਦਾ ਅਤੇ ਨਾ ਉਹ ਕਿਤੇ ਜਾ ਕੇ ਲੈਂਦੇ ਨੇ। ਸਹੀ ਗੱਲ ਹੈ। ਉਹਦੀ ਵਜ੍ਹਾ ਤੋਂ ਉਹ ਸਾਡੇ ਤੋਂ ਅੱਗੇ ਨਿਕਲ ਗਏ ਨੇ ਡਾਲਰ ਵਿੱਚ, ਅਤੇ ਉਹਨਾਂ ਦੀ ਵੈਲਿਊ ਹੈ ਜਿਨ੍ਹਾਂ ਦੇ ਡਾਲਰ ਦੀ ਵੈਲਿਊ ਹੈ। ਸਹੀ ਗੱਲ ਹੈ। ਅੱਗੇ ਉਹ ਆਉਂਦੇ ਸੀ ਕੰਮ ਕਰਨ, ਅਤੇ ਉਹਨਾਂ ਦੇ ਮੈਂ $1 ਲੈ ਕੇ ਜਾਂਦੇ ਅਤੇ 7 ਬਣਦੇ। ਬਿਲਕੁਲ। ਹੁਣ 7 ਲੈ ਕੇ ਜਾਣਗੇ ਤਾਂ ਉੱਥੇ 1 ਬਣੇਗਾ। ਜੀ ਹਾਂ। ਹੁਣ ਇਸ ਵਾਸਤੇ ਜਿਹੜਾ ਉਹ ਚੱਲ ਗਏ ਨੇ, ਹੁਣ ਇੱਥੇ ਫਾਇਦਾ ਹੀ ਕੋਈ ਨਹੀਂ। ਸਹੀ ਗੱਲ ਹੈ। ਹੁਣ ਉਹ ਜਾ ਰਹੇ ਨੇ ਇੰਡੀਆ ਵੱਲ, ਜਾਂ ਉਹ ਜਾ ਰਹੇ ਨੇ ਚਾਈਨਾ ਵੱਲ। ਬਿਲਕੁਲ। ਸਾਡੇ ਵੱਲ ਤਾਂ ਹੁਣ ਨਹੀਂ ਆਉਂਦੇ। ਸਾਡੇ ਵੱਲ ਕੀ ਲੈਣਾ ਉਹਨਾਂ ਨੇ। ਸਹੀ ਗੱਲ ਹੈ। ਅਤੇ ਉਹਦੀ ਵਜ੍ਹਾ ਤੋਂ ਜਿਹੜਾ ਉਹ ਬਾਰਡਰ ਅਗਰ ਖੁੱਲ੍ਹ ਜਾਏ ਤਾਂ ਕਿਸਾਨ ਬਚ ਜਾਂਦਾ, ਨਾ ਖੁੱਲ੍ਹੇ ਤਾਂ ਫਿਰ ਕੋਈ ਹੋਰ ਬਚ ਜਾਂਦਾ।
ਉਹ ਬਚਣਾ ਤਾਂ ਇੱਕੋ ਹੀ ਘਰ ਹੈ, ਜਿਹਨੂੰ ਦਿਲ ਪਹੁੰਚਾ ਲਓ। ਅੱਲਾ ਕਰੇ ਕਿਸਾਨ ਹੀ ਬਚੇ, ਕਿਉਂਕਿ ਅੱਗੇ ਤੁਹਾਡੀ ਜਿਹੜੀ ਫਿਊਚਰ ਦੀ ਨਸਲਾਂ ਨੇ ਉਹਨਾਂ ਦਾ ਉਹਦੇ ਮਤਲਬ ਨਿਜ਼ਾਮ ਚੱਲਣਾ ਹੈ। ਜੇ ਕਿਸਾਨ ਹੀ ਰਹੇਗਾ ਤਾਂ ਖਾਓਗੀ ਪੀਓ ਕਿੱਥੋਂ? ਸਰ ਹਦੀਸ ਸ਼ਰੀਫ ਹੈ ਕਿ ਇੱਕ ਟਾਈਮ ਆਏਗਾ ਕਿ 100 ਕੋਹ ਤੇ ਦੀਵਾ ਨਜ਼ਰ ਆਏਗਾ, ਠੀਕ ਹੈ। ਉਹ ਟਾਈਮ ਜਦੋਂ ਆਉਣਾ ਤੇ ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਕੋਈ ਟੈਕਨੋਲੋਜੀ ਨਹੀਂ ਹੋਣੀ, ਕੋਈ ਇਲੈਕਟ੍ਰੀਸਿਟੀ ਨਹੀਂ ਹੋਣੀ, ਕੋਈ ਸ਼ੈ ਨਹੀਂ ਹੋਣੀ, ਤੁਸੀਂ ਉਹ ਪੁਰਾਣੇ ਦੌਰ 'ਚ ਜਾਣਾ। ਹੁਣ ਜਿਹੜੇ ਬਰਗਰ ਬੱਚੇ ਨੇ ਇਹ ਕੀ ਕਰਨਗੇ? ਇਹ ਤੁਹਾਡੇ ਬਣ ਜਾਣਗੇ। ਤੁਸੀਂ ਫਿਰ ਵਾਹੀ ਕਰਨੀ ਹੈ, ਖੇਤੀਬਾੜੀ ਕਰਨੀ ਜੇ, ਦੋ ਹੀ ਬੰਦੇ ਬਚਣਗੇ, ਇੱਕ ਜਿਹਨੂੰ ਖੇਤੀਬਾੜੀ ਆਉਂਦੀ ਹੈ ਤੇ ਜਾਂ ਜਿਹਦੇ ਕੋਲ ਜ਼ਮੀਨ ਆਪਣੀ ਹੈ ਖੇਤੀਬਾੜੀ ਕਰਨ ਦੀ, ਉਹ ਇਤਨੀ ਕੁ ਕਰ ਲਏਗਾ, ਕਿਉਂਕਿ ਹੁਣ ਟੈਕਨੋਲੋਜੀ ਤੇ ਹੈ ਕੋਈ ਨਹੀਂ। ਦੇਸੀ ਤਰੀਕੇ ਨਾਲ ਤੇ ਇੱਕ ਬੰਦਾ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ 5-4 ਏਕੜ ਗੱਡ ਸਕਦਾ, ਉਹ ਵੀ ਅਗਰ ਉਹਦੇ ਕੋਲ ਕੋਈ ਆਪਣਾ ਦਾਨ ਧੱਗੇ ਵਗੈਰਾ ਹੋਣ ਤੇ ਫਿਰ, ਬਾਕੀ ਤਾਂ ਉਹ ਨਹੀਂ ਕਰ ਸਕਦਾ। ਸਹੀ ਗੱਲ ਹੈ। ਇਸੇ ਵਾਸਤੇ ਤੁਸੀਂ 80 ਤੋਂ ਪਹਿਲੇ ਜਾਓ, 60-70 ਤੇ ਬੰਦੇ ਥੋੜ੍ਹੀ ਥੋੜ੍ਹੀ ਕੱਢਦੇ ਸੀ ਗੰਦਮ ਜਿਹੜੀ ਹੈ ਆਪਣੇ ਖਾਣ ਦੀ। ਜ਼ਮੀਨਾਂ ਦੀ ਇਤਨੀ ਵੈਲਿਊ ਨਹੀਂ ਸੀ ਕਿਉਂਕਿ ਵਾਹਣੀ ਨਹੀਂ ਹੁੰਦੀ। ਸਹੀ ਗੱਲ ਹੈ, ਪੂਰੀ ਨਹੀਂ ਪਹੁੰਚਦੇ ਨਾ, ਠੀਕ ਹੈ। ਉਸ ਤੋਂ ਬਰਕਤ ਵੀ ਸੀ। ਜੇ ਉਦੋਂ ਥੋੜ੍ਹੇ ਜਿਹੀ ਬਰਕਤ ਸੀ ਨਾ, ਕਿਉਂਕਿ ਉਦੋਂ ਡਾਲਰ ਨਹੀਂ ਸੀ। ਹੁਣ ਡਾਲਰ ਆ ਗਿਆ, ਹੁਣ ਹਰ ਬੰਦੇ ਦੋ ਡਾਲਰ ਮਗਰ ਹੈ, ਇਨਸਾਨੀਅਤ ਮਗਰ ਕਿਸੇ ਦੀ ਵੀ ਨਹੀਂ। ਸਹੀ ਗੱਲ ਹੈ। ਤੇ ਉਹ ਇਹ ਚੱਕਰ ਹੈ ਕਿ ਉਹ ਜਦੋਂ ਉਸ ਦੌਰ 'ਚ ਜਾਣਾ ਤਾਂ ਫਿਰ ਕੀ ਬਣੇਗਾ? ਸਹੀ ਗੱਲ ਹੈ। ਔਰ ਤੁਸੀਂ ਅੱਜ ਆਪਣਾ ਜਿਹੜਾ ਫਾਸਟ ਫੂਡ ਬੇਕਰੀਆਂ ਇਹ ਬੰਦ ਕਰ ਦਿਓ, ਤੁਹਾਡੇ ਮੁਲਕ ਦੇ ਵਿੱਚੋਂ 50% ਬਿਮਾਰੀ ਖਤਮ ਹੋ ਜਾਏਗੀ ਆਟੋਮੈਟਿਕਲੀ। ਜ਼ਿਆਦਾ ਖਤਮ ਹੋ ਜਾਏਗੀ, ਤੁਹਾਡੀ ਹਰ ਚੀਜ਼ ਨੂੰ ਖਤਮ ਹੀ ਕਰ ਰਹੇ ਨਾ, ਖੁਰਾਕ ਹੀ ਤੁਹਾਡੇ ਅੰਦਰ ਤਬਾਹੀ ਫੇਰ ਰਹੀ ਹੈ। ਠੀਕ ਹੈ, ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ। ਅਗਰ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਹੋਏ ਤਾਂ ਸਾਨੂੰ ਕਮੈਂਟਸ ਜ਼ਰੂਰ ਦਿਆ ਕਰੋ, ਤਾਂ ਕਿ ਉਹਦੇ 'ਤੇ ਗੱਲ ਕੀਤੀ ਜਾ ਸਕੇ। ਤੇ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਨੈਕਸਟ ਵੀਲਾਗ 'ਚ ਮਿਲਨੇ ਆ। ਇਨਸ਼ਾਅੱਲਾ। ਅੱਲਾ ਹਾਫਿਜ਼। ਅੱਲਾ ਹਾਫਿਜ਼।